ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੇ ਵਿੱਚ ਜੋ ਕੰਜ਼ਿਊਮਰ ਕੌਨਫੀਡੈਂਸ ਆ ਉਹ ਕਾਫੀ ਜ਼ਿਆਦਾ ਡਾਊਨ ਗਿਆ। ਇੱਕ ਤਰ੍ਹਾਂ ਨਾਲ ਕੋਲੈਪਸ ਹੀ ਕਹਿ ਸਕਦੇ ਹਾਂ, ਲੋਐਸਟ ਲੈਵਲ ਆ ਸਨ 2014 ਤੋਂ ਬਾਅਦ। ਕਿਉਂਕਿ ਇਕਨੋਮਿਕ ਮੂਡ ਜਿਹੜਾ ਆ ਅਮਰੀਕਨ ਲੋਕਾਂ ਦਾ ਕਹਿੰਦੇ ਕਾਫੀ ਡਿਟੀਓਰੇਟ ਹੋ ਰਿਹਾ ਹੈਗਾ ਜਨਵਰੀ ਮਹੀਨੇ 'ਚ। ਕਾਨਫਰੰਸ ਬੋਰਡ ਕੰਜ਼ਿਊਮਰ ਕੌਨਫੀਡੈਂਸ ਇੰਡੈਕਸ ਜਨਵਰੀ ਮਹੀਨੇ ਦੇ ਵਿੱਚ 9.7 ਡਾਊਨ ਗਿਆ ਆ ਤੇ ਇਸ ਟਾਈਮ 84.5 ਇਹਦੀ ਰੀਡਿੰਗ ਆ, ਲੋਐਸਟ ਆ 2014 ਸਨ ਤੋਂ ਬਾਅਦ। ਇਹ ਹੁਣ ਟੈਰਿਫਸ ਨੂੰ ਲੈ ਕੇ ਉਹ ਤੋਂ ਬਾਅਦ 2020 ਦੇ ਵਿੱਚ ਜੋ ਆਪਾਂ ਦੇਖ ਸਕਦੇ ਆ ਪੈਂਡੈਮਿਕ ਰਿਸੈਸ਼ਨ ਆਇਆ ਸੀਗਾ। ਜਨਵਰੀ ਦੀ ਜਿਹੜੀ ਰੀਡਿੰਗ ਜਿਹੜੀ ਆਈ ਆ, ਇਹਨੇ ਜਿਹੜਾ ਇਕਨੋਮਿਸਟ ਨੂੰ ਕਾਫੀ ਜ਼ਿਆਦਾ ਜਿਹੜਾ ਸਰਪ੍ਰਾਈਜ਼ ਕੀਤਾ ਹੈਗਾ। ਓਵਰਆਲ ਜਦੋਂ ਆਪਾਂ ਆਮ ਲਾਈਫ 'ਚ ਦੇਖਦੇ ਆ ਜਾਂ ਮਾਲ 'ਚ ਦੇਖਦੇ ਆ ਜਾਂ ਹਾਈਵੇ 'ਤੇ ਬੜੀਆਂ ਸੜਕਾਂ ਭਰੀਆਂ ਐਨ ਰਸ਼ ਏਦਾਂ ਲੱਗਦਾ ਹੈਗਾ। ਪਰ ਕਹਿੰਦੇ ਵੀ ਆਲ 5 ਕੰਪੋਨੈਂਟਸ ਜਿਹੜੇ ਇੰਡੈਕਸ ਦੇ ਉਹ ਡਿਟੀਓਰੇਟ ਹੋਏ ਹੈਗੇ ਆ। ਤਾਂ ਕਰਕੇ ਜਿਹੜਾ ਇੰਡੈਕਸ ਆ ਇੰਨਾ ਡਾਊਨ ਗਿਆ ਹੈਗਾ। ਟੈਰਿਫ, ਟ੍ਰੇਡ, ਪੋਲਿਟਿਕਸ, ਲੇਬਰ ਮਾਰਕੀਟ ਕੰਡੀਸ਼ਨ, ਇਹ ਸਾਰਿਆਂ ਨੇ ਇਹਦੇ ਉੱਤੇ ਅਸਰ ਕੀਤਾ ਹੈ। ਇਸ ਤੋਂ ਬਿਨਾਂ ਹੈਲਥ ਇੰਸ਼ੋਰੈਂਸ ਉਹ ਵੀ ਇਹਦੇ ਵਿੱਚ ਹੁਣ ਐਡ ਹੋ ਰਹੀ ਹੈਗੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਪ੍ਰੀਮੀਅਮ ਇੰਨਾ ਜ਼ਿਆਦਾ ਇਨਕਰੀਜ਼ ਹੋ ਗਿਆ ਹੈਗੇ ਆ, ਕਈਆਂ ਤੋਂ ਅਫੋਰਡ ਕਰਨਾ ਕਾਫੀ ਔਖਾ ਹੈਗਾ ਹੈ। ਤੇ ਯੂਐਸ ਦੇ ਜਿਹੜੇ ਕੰਜ਼ਿਊਮਰਸ ਆ ਉਹ ਕਾਫੀ ਫਰਸਟ੍ਰੇਟਡ ਹੈਗੇ ਆ, ਖਾਸ ਕਰਕੇ ਹਾਈ ਕਾਸਟ ਆਫ ਲਿਵਿੰਗ ਨੂੰ ਲੈ ਕੇ। ਤੇ EMPLOYER ਜੋ ਆ ਉਹ ਹੁਣ ਹਾਇਰ ਨਹੀਂ ਕਰ ਰਹੇ, ਉਹਨਾਂ ਦੀ ਹਾਇਰਿੰਗ ਬੜੀ ਸਲੋ ਲੈਵਲ ਦੇ ਉੱਤੇ ਹੈਗੀ ਆ। ਅਫੋਰਡੇਬਲ ਕੇਅਰ ਐਕਟ ਦੇ ਥਰੂ ਲੋਕਾਂ ਦੇ ਪ੍ਰੀਮੀਅਮ ਕਾਫੀ ਜ਼ਿਆਦਾ ਵੱਧ ਗਏ ਹੈਗੇ ਆ ਤੇ ਗਰੋਸਰੀਜ਼, ਇਲੈਕਟ੍ਰਿਸਿਟੀ, ਇਹਨਾਂ ਸਾਰਿਆਂ ਦੇ ਰੇਟਸ ਕਾਫੀ ਹਾਈ ਹੋਏ ਆ। ਸਾਰਿਆਂ ਨੂੰ ਪਤਾ ਹੀ ਆ ਜਦੋਂ ਤੁਸੀਂ ਬਿੱਲ ਦਿੰਦੇ ਹੈਗੇ ਆ। ਤੇ ਇਸ ਕਰਕੇ ਜੋ ਇਕਨੋਮਿਕ ਗਰੋਥ ਹੈਗੀ ਆ, ਉਹ ਸਲੋ ਲੱਗਦੀ ਹੈਗੀ ਆ ਇਸ ਸਾਲ ਦੇ ਵਿੱਚ। ਜੀ ਜੀ ਬਿਲਕੁਲ। ਸੋ ਇਕੋਨਮੀ ਦੇ ਵਿੱਚ ਜੋ ਡਾਵਾਂਡੋਲ ਹੋਇਆ ਆ, ਲੋਕਾਂ ਦਾ ਕੰਜ਼ਿਊਮਰ ਦਾ ਜਿੱਦਾਂ ਤੁਸੀਂ ਦੱਸਿਆ ਵੀ ਭਰੋਸਾ ਥੋੜ੍ਹਾ ਜਿਹਾ ਟੁੱਟਿਆ ਜਿਹੜਾ ਉਹ ਹੈਗਾ ਆ। ਸੋ ਇਨਫਲੇਸ਼ਨ ਵਧੀ ਸੀਗੀ, ਉਹ ਤੋਂ ਬਾਅਦ ਦੇ ਵਿੱਚ ਚੱਜ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਘਟੀ ਨਹੀਂ। ਹਾਂ, ਨੰਬਰਸ ਦਾ ਹੇਰ ਫੇਰ ਆਪਾਂ ਤੁਹਾਨੂੰ ਪਤਾ ਹੀ ਆ ਵੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਜਿਹੜੀ ਗੱਲ ਆਖਦੇ। ਕੱਲ ਵੀ ਆਪਾਂ ਜਿੱਦਾਂ ਤੁਹਾਨੂੰ ਦੱਸਿਆ, ਪਰ ਇਹ ਆ ਵੀ ਹੁਣ ਥੋੜੇ ਟੈਕਸ ਮਨੀ ਤੁਹਾਨੂੰ $1000 ਜੇ ਵੱਧ ਆ ਗਈ, ਤੁਸੀਂ ਖੁਸ਼ ਜਿਹੜੇ ਥੋੜੇ ਚਿਰ ਲਈ ਹੋਣਾ। ਪਰ ਇਹ ਆ ਵੀ ਓਵਰਆਲ ਤੁਸੀਂ ਦੇਖੋ ਵੀ ਕਿੰਨੇ ਹਜ਼ਾਰ ਐਕਸਟਰਾ ਪੂਰੇ ਸਾਲ ਦੇ ਵਿੱਚ ਲੱਗ ਚੁੱਕੇ ਹੈਗੇ ਆ। ਸੋ ਇਹ ਮਹਿੰਗਾਈ ਦੇ ਜਿਹੜਾ ਉਹ ਚੱਲਦੇ ਆ, ਲੋਕਾਂ ਦੀਆਂ ਜੇਬਾਂ ਜਿਹੜੀਆਂ ਆ ਉਹ ਖਾਲੀ ਹੋ ਰਹੀਆਂ ਆ। ਪ੍ਰੈਸ਼ਰ ਜਿਹੜਾ ਦਬਾਅ ਆ ਉਹ ਲੋਕਾਂ ਨੂੰ ਲਗਾਤਾਰ ਇਸ ਦੇ ਵਿੱਚ ਝੱਲਣਾ ਪੈ ਰਿਹਾ। ਲੋਕਾਂ ਨੂੰ, ਬਿਜ਼ਨੈਸਿਸ ਨੂੰ, ਸਾਰਿਆਂ ਦੇ ਉੱਤੇ ਹੀ ਜਿਹੜਾ ਇਸ ਦਾ ਅਸਰ ਪਿਆ ਹੈਗਾ ਆ। ਹੌਲੀਡੇ ਸੀਜ਼ਨ ਹਰਜੋਤ ਸਿੰਘ ਜੀ ਲੰਘਣ ਕਰਕੇ ਹੁਣ ਲੋਕਾਂ ਨੇ ਖਰਚੇ ਖੁਰਚੇ ਸ਼ਾਇਦ ਘਟਾ ਜਿਹੜੇ ਉਹ ਦਿੱਤੇ ਹੋਣ। ਇਹ ਸੋਚ ਜਿਹੜੇ ਉਹ ਲੋਕ ਰਹੇ ਆ। ਸੋ ਇਹ ਜਿਹੜੇ ਇੱਕ ਕੰਜ਼ਿਊਮਰ ਦੇ ਬਾਰੇ ਜਿਹੜਾ ਉਹ ਦੱਸਣਾ, ਕੌਨਫੀਡੈਂਸ ਕੋਲੈਪਸ ਹੋਣਾ 2014 ਤੋਂ ਬਾਅਦ 'ਚ, ਇਹ ਉਸੇ ਵੱਲ ਨੂੰ ਹੀ ਜਿਹੜਾ ਇਸ਼ਾਰਾ ਨਜ਼ਰ ਆ ਰਿਹਾ ਆ। ਥੋੜੇ ਦਿਨ ਪਹਿਲਾਂ ਹੀ ਆਪਾਂ ਜ਼ਿਕਰ ਕੀਤਾ ਸੀਗਾ, ਜਿਹੜੇ ਉਪ ਰਾਸ਼ਟਰਪਤੀ JD ਵੈਂਸ ਉਹਨਾਂ ਨੂੰ ਜਦੋਂ ਅਫੋਰਡੇਬਿਲਟੀ ਦੇ ਉੱਤੇ, ਇਕੋਨਮੀ ਦੇ ਉੱਤੇ ਸਵਾਲ ਜਿਹੜਾ ਉਹ ਪੁੱਛਿਆ ਗਿਆ ਸੀ, ਤਾਂ ਉਹਨਾਂ ਨੇ ਇਹ ਕਹਿ ਕੇ ਆਪਣੇ ਸਿਰ ਤੋਂ ਪੱਲਾ ਜਿਹੜਾ ਉਹ ਝਾੜ ਲਿਆ ਸੀਗਾ। ਕਹਿੰਦੇ ਵੀ ਇਹ ਕੀਤਾ ਕਰਾਇਆ ਬਾਈਡਨ ਦਾ ਆ। ਸਾਲ ਹੋ ਗਿਆ ਉਹਦਾ ਇਹਨਾਂ ਦੇ ਪੂਰੇ ਪ੍ਰਸ਼ਾਸਨ ਨੂੰ ਵੀ ਇਸ ਦੇ ਵਿੱਚ ਲਿਆਉਂਦਿਆਂ ਨੂੰ। ਪਰ ਓਵਰਆਲ ਇਸ ਗੱਲ ਦੇ ਵਿੱਚੋਂ ਇਹ ਮੰਨਣ ਵਾਲੀ ਗੱਲ ਉਹਨਾਂ ਨੇ ਕਿਤੇ ਨਾ ਕਿਤੇ ਇਹ ਮੰਨ ਲਈ, ਇੱਦਾਂ ਕਹਿ ਕੇ ਵੀ ਇਕੋਨਮੀ ਦਾ ਮੰਦਾ ਹਾਲ ਆ, ਜਿਸ ਕਰਕੇ ਉਹ ਦੋਸ਼ ਬਾਈਡਨ ਹੁਣਾਂ ਦੇ ਉੱਤੇ ਸਿਰ ਦੇ ਉੱਤੇ ਜ਼ਰੂਰ ਜਿਹੜਾ ਉਹ ਮੜ ਰਹੇ ਆ ਵੀ ਇਕੋਨਮੀ ਹੈ ਡਾਵਾਂਡੋਲ, ਪਰ ਕਸੂਰ ਉਹਦੇ ਵਿੱਚ ਸਾਡਾ ਨਹੀਂ, ਪੁਰਾਣੇ ਪ੍ਰਸ਼ਾਸਨ ਦਾ ਆ। ਪਰ ਇਹ ਆ ਵੀ ਹੁਣ ਆ ਜਿਹੜੇ ਕੰਜ਼ਿਊਮਰ ਕੌਨਫੀਡੈਂਸ ਵਗੈਰਾ ਕੋਲੈਪਸ ਹੋਣੇ, ਇਹ ਸਾਰੇ ਉਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਿਹਾ ਹੈਗਾ ਆ।